ਅਗਲੀ ਖਬਰ ਦੇ ਵੱਲ ਵਧੀਏ ਤੇ ਗੱਲ ਕਰੀਏ ਆਮ ਆਦਮੀ ਪਾਰਟੀ ਦੀ ਵੀ, ਪਰ ਗੱਲ ਦਿੱਲੀ ਦੀ ਕਰੀਏ ਆਪਾਂ। ਮਨੀਸ਼ ਸਿਸੋਦੀਆ ਦੀ ਜਾਨ ਨੂੰ ਕਹਿੰਦੇ ਜੇਲ੍ਹ 'ਚ ਖਤਰਾ ਸ਼ਰਮਾ ਜੀ। ਹਾਂਜੀ, ਅਰਵਿੰਦ ਕੇਜਰੀਵਾਲ ਜੀ ਨੇ ਦੱਸਿਆ ਜੀ। ਠੀਕ ਹੈ। ਉਹਨਾਂ ਦੀ ਪਾਰਟੀ ਦੇ ਬੁਲਾਰਿਆਂ ਨੇ ਦੱਸਿਆ ਜੀ, ਕਹਿੰਦੇ ਜੀ ਮਨੀਸ਼ ਸਿਸੋਦੀਆ ਦੀ ਜਾਨ ਨੂੰ ਖਤਰਾ, ਹੁਣੇ ਮਰਾ ਦੇਣਗੇ ਜੀ, ਕਹਿੰਦੇ ਬੀਜੇਪੀ ਵਾਲੇ ਉਹਨਾਂ ਨੂੰ। ਤੇ ਉਸ ਨੂੰ ਬਚਾਉਣ ਦੇ ਲਈ ਮਹਾਤਮਾ ਗਾਂਧੀ ਦੀ ਸ਼ਰਨ 'ਚ ਗਏ ਨੇ ਜੀ ਕੇਜਰੀਵਾਲ। ਬਕਾਇਦਾ ਤੌਰ ਤੇ ਮਹਾਤਮਾ ਗਾਂਧੀ ਦੀ ਸਮਾਧ ਤੇ ਪਹੁੰਚੇ, ਉੱਥੇ ਜਾ ਕੇ ਧਿਆਨ ਲਾ ਕੇ ਬੈਠ ਗਏ, ਹੈ ਨਾ। ਤੇ ਜਦੋਂ ਪੁੱਛਿਆ ਗਿਆ ਕੀ ਹੋ ਗਿਆ, ਕਹਿੰਦੇ ਜੀ ਮਨੀਸ਼ ਸਿਸੋਦੀਆ ਨੂੰ ਝੂਠਾ ਫਸਾਇਆ ਜੀ, ਸਾਡੇ ਖਿਲਾਫ ਪ੍ਰੋਪੋਗੰਡਾ ਕੀਤਾ ਜਾ ਰਿਹਾ ਜੀ, ਸਾਨੂੰ ਬਦਨਾਮ ਕੀਤਾ ਜਾ ਰਿਹਾ ਜੀ। ਜਿਹੜੇ ਬੰਦੇ ਨੇ ਸਕੂਲ ਇੰਨੇ ਵਧੀਆ ਕਰਤੇ, ਜਿਹੜੇ ਬੰਦੇ ਦੀ ਸਿੱਖਿਆ ਦੇ ਵਿੱਚ ਇੰਨਾ ਵੱਡਾ ਬਦਲਾ ਲਿਆ ਤਾ, ਉਸ ਨੂੰ ਜਾਣ ਕੇ ਭੇਜਤਾ ਅੰਦਰ। ਕਹਿੰਦੇ ਜੀ ਇਸ ਲਈ ਮੈਂ ਤਾਂ ਮਤਲਬ ਕਿ ਉਹਦੀ ਸੁਰੱਖਿਆ ਦੀ ਕਾਮਨਾ ਕਰਨ ਦੇ ਲਈ ਮਹਾਤਮਾ ਗਾਂਧੀ ਸਮਾਧ ਤੇ ਆਇਆ। ਮਤਲਬ ਉਹਨੂੰ ਮਹਾਤਮਾ ਗਾਂਧੀ ਤੋਂ ਇਹ ਵੀ ਕੰਮ ਲੈਣੇ ਕਿ ਉਹ ਜੇਲ੍ਹ 'ਚ ਬੈਠੇ ਬੰਦਿਆਂ ਨੂੰ ਵੀ ਬਚਾਵੇ। ਹਾਂ ਬਿਲਕੁਲ, ਇਹ ਰਾਜਨੀਤੀ ਹੈ। ਮਤਲਬ ਜਦੋਂ ਕੇਜਰੀਵਾਲ ਨੂੰ ਲੱਗਦਾ ਕਿ ਹਾਂ ਲੋਕ ਉਹਦੇ ਖਿਲਾਫ ਨਾ ਹੋ ਜਾਣ, ਜਾਂ ਉਹਨਾਂ ਦੀਆਂ ਨਾਕਾਮੀਆਂ ਨਾ ਫੜੀਆਂ ਜਾਣ, ਜਾਂ ਉਹਨਾਂ ਦੀਆਂ ਚੋਰ ਮੋਰੀਆਂ ਨਾ ਫੜੀਆਂ ਜਾਣ, ਜਾਂ ਉਹਨਾਂ ਨੂੰ ਰਾਜਨੀਤਿਕ ਤੌਰ ਦੇ ਉੱਤੇ ਕਿਸੇ ਮੁਸੀਬਤ ਦਾ ਸਾਹਮਣਾ ਕਰਨਾ ਪਵੇ, ਫਿਰ ਉਹਨਾਂ ਨੂੰ ਰਾਜਘਾਟ ਚੇਤਿਆ ਜਾਂਦਾ, ਫਿਰ ਉਹਨਾਂ ਨੂੰ ਮਹਾਤਮਾ ਗਾਂਧੀ ਸਮਾਧ ਚੇਤਿਆ ਜਾਂਦੀ। ਉਹ ਸਮੇਂ ਇਹ ਮਨੀਸ਼ ਸਿਸੋਦੀਆ ਵੀ ਗ੍ਰਿਫਤਾਰੀ ਤੋਂ ਪਹਿਲਾਂ ਗਏ ਸੀ। ਔਰ ਇੱਥੇ ਇੱਕ ਵੱਡਾ ਸਵਾਲ ਖੜਾ ਕਿ ਕੀ ਭਾਜਪਾ ਸੱਚਮੁੱਚ ਦਿੱਲੀ ਦੇ ਵਿੱਚ ਵੀ ਅਰਵਿੰਦ ਕੇਜਰੀਵਾਲ ਤੋਂ ਡਰ ਰਹੀ ਹੈ ਔਰ ਦੇਸ਼ 'ਚ ਵੀ ਡਰ ਰਹੀ ਹੈ? ਪ੍ਰਵੀਨ ਜੀ, ਲਗਾਤਾਰ ਦਿੱਲੀ ਦੇ ਵਿੱਚ ਲੋਕਾਂ ਨੇ MP 'ਚ ਬੀਜੇਪੀ ਨੂੰ ਜਿਤਾਇਆ, ਪਰ ਵਿਧਾਨ ਸਭਾ ਦੀਆਂ ਵੋਟਾਂ 'ਚ ਕੇਜਰੀਵਾਲ ਨੂੰ ਜਿਤਾਇਆ। ਇਹਦਾ ਮਤਲਬ ਲੋਕ ਸਿਆਣੇ ਨੇ, ਲੋਕਾਂ ਨੂੰ ਲੱਗਦਾ ਕਿ ਇੱਥੇ ਇਹਨੂੰ ਵੋਟ ਪਾਉਣੀ, ਉੱਥੇ ਉਹਨੂੰ ਪਾਉਣੀ ਆ, ਲੋਕਾਂ ਦਾ ਆਪਣਾ ਫੈਸਲਾ। ਬੀਜੇਪੀ ਲੱਗਦਾ ਸੀ ਕਿ ਚੱਲ ਇੱਕ ਪਾਸਾ ਸਾਡਾ ਚੱਲੀ ਜਾਂਦਾ, ਪਰ ਨਗਰ ਨਿਗਮ 'ਚ ਜਿਵੇਂ ਉਹਨੂੰ ਭਾਜਪਾ ਨੂੰ ਹਰਾਇਆ, ਤੇ ਨਗਰ ਨਿਗਮ 'ਚ ਆਪਣੀ ਮੇਅਰ ਨੂੰ ਬਚਾਉਣ ਦੇ ਜਿਵੇਂ ਬੀਜੇਪੀ ਨੇ ਡਰਾਮਾ ਕੀਤਾ, ਜੋ ਉੱਥੇ ਉਹਨਾਂ ਤੋਂ ਸਰਿਆ, ਉਹਨਾਂ ਨੇ ਪੂਰਾ ਜ਼ੋਰ ਜਮਾਇਸ਼ ਕੀਤੀ, ਉਹਦੇ ਬਾਵਜੂਦ ਉਹ ਮੇਅਰ ਨਹੀਂ ਬਣਾ ਸਕੇ, ਕਿ ਉਹਦੀ ਖੁੰਦਕ ਹੁਣ ਏਜੰਸੀਆਂ ਰਾਹੀਂ ਕਢਾਈ ਜਾ ਰਹੀ ਹੈ। ਲੋਕ ਇਹਦੀ ਵੀ ਚਰਚਾ ਕਰਦੇ ਨੇ। ਸੋ ਇਸੇ ਗੱਲ ਦਾ ਫਿਕਰਮੰਦੀ ਆ ਬੀਜੇਪੀ ਨੂੰ ਕਿ ਪਹਿਲਾਂ ਤਾਂ ਵਿਧਾਨ ਸਭਾ ਹੀ ਸੀ, ਹੁਣ ਨਗਰ ਨਿਗਮ ਵੀ ਗਿਆ, ਕਿਤੇ ਅਗਲੀ ਵਾਰ ਲੋਕ ਸਭਾ ਵੀ ਨਾ ਚਲੀ ਜਾਵੇ, ਕਿਉਂਕਿ ਹੁਣ ਅਗਲੀ ਵਾਰੀ ਲੋਕ ਸਭਾ ਦੀ ਹੋਆ ਜੀ। ਸੋ ਕਿਤੇ ਦੇਸ਼ ਦਿੱਲੀ 'ਚ ਨਾ ਹਾਰ ਜਾਈਏ ਕਿਤੇ। ਸੋ ਇਸ ਲਈ ਕਿ ਉਹ ਸਾਰਿਆਂ ਕਾਰਨਾਂ ਕਰਕੇ ਮਨੀਸ਼ ਸਿਸੋਦੀਆ ਦੇ ਉੱਤੇ ਸਕੰਜਾ ਕੱਸਿਆ ਗਿਆ, ਜਿਹਦੇ ਨਾਲ ਕੇਜਰੀਵਾਲ ਦੀ ਧਾਰ ਮਤਲਬ ਖੁੱਲੀ ਕੀਤੀ ਜਾਵੇ, ਜਾਂ ਕੇਜਰੀਵਾਲ ਦੁਬਾਰਾ ਜਿਹੜਾ ਮਤਲਬ ਕਿ ਆਪਣਾ ਰਾਹ ਵੱਡਾ ਕਰਨ ਲੱਗ ਗਿਆ ਸੀ, ਜਿਹੜਾ ਕਦੇ ਕਦੇ ਲੱਗਦਾ ਸੀ ਪਹਿਲਾਂ ਬੀਜੇਪੀ ਦੀ ਬੋਲੀ ਬੋਲਦਾ, ਚਾਹੇ ਧਾਰਾ 370 ਦਾ ਮਾਮਲਾ ਹੋਵੇ, ਚਾਹੇ ਦਿੱਲੀ ਦੇ ਵਿੱਚ ਲੱਗਿਆ ਉਹ ਅੰਦੋਲਨ ਹੋਵੇ ਜਿਹੜਾ, ਹੈ ਨਾ। ਸੋ ਇਸ ਲਈ ਉਹ ਸਭ ਦੇ ਦਰਮਿਆਨ ਜਿਹੜੀ ਕੇਜਰੀਵਾਲ ਦਾ ਅੰਦਾਜ਼ ਬਦਲਿਆ ਸੀਗਾ, ਉਸ ਮਸਲੇ ਤੇ ਲੱਗਦਾ ਸੀ ਕਿ ਸ਼ਾਇਦ ਬੀਜੇਪੀ ਦੀ ਬੋਲੀ ਬੋਲ ਰਿਹਾ, ਪਰ ਹੁਣ ਜਦੋਂ ਬੀਜੇਪੀ ਨੂੰ ਲੱਗਿਆ ਕਿ ਖਤਰਾ ਹੈ, ਤਦ ਉਹਨਾਂ ਨੇ ਫਿਰ ਇਹ ਰੰਗ ਦਿਖਾਇਆ। ਜਾਂ ਸੱਚਮੁੱਚ ਇਹ ਤੱਥ ਇੰਨੇ ਮਜ਼ਬੂਤ ਨੇ ਕਿ ਉਹ ਤੱਥ ਗਾਂਹ ਤੱਕ ਜਾਣਗੇ ਤੇ ਕੇਜਰੀਵਾਲ ਤੱਕ ਆਉਣਗੇ। ਸੋ ਇਹ ਅਰਵਿੰਦ ਕੇਜਰੀਵਾਲ ਦੀ ਪਾਰਟੀ ਦੇ ਬੁਲਾਰੇ ਨੇ ਵੀ, ਔਰ ਕੇਜਰੀਵਾਲ ਹੋਰੀ ਖੁਦ ਜਦੋਂ ਰਾਜਘਾਟ ਗਏ ਉਸ ਹਵਾਲੇ ਨਾਲ ਵੀ ਉਹਨਾਂ ਨੇ ਕਿਹਾ ਕਿ ਜੀ ਮਨੀਸ਼ ਸਿਸੋਦੀਆ ਨੂੰ ਜਿਹੜੇ ਸੈੱਲ 'ਚ ਰੱਖਿਆ ਗਿਆ, ਉਹ ਖੂੰਖਾਰ ਕੈਦੀਆਂ ਵਾਲੇ ਸੈੱਲ 'ਚ ਰੱਖਿਆ, ਉਹਦੇ ਨਾਲ ਕੈਦੀ ਬੜੇ ਖਤਰਨਾਕ ਨੇ, ਇਹ ਇਸ ਲਈ ਉਹਨੂੰ ਅੰਦਰ ਮਰਵਾਇਆ ਜਾ ਸਕਦਾ, ਉਹਦਾ ਕਤਲ ਕਰਾਇਆ ਜਾ ਸਕਦਾ। ਤੇ ਇੱਧਰ ਜੇਲ੍ਹ ਪ੍ਰਸ਼ਾਸਨ ਨੇ ਫਿਰ ਸਫਾਈ ਦਿੱਤੀ ਹੈ, ਕਹਿੰਦੇ ਬਿਲਕੁਲ ਝੂਠ ਬੋਲਿਆ ਜਾ ਰਿਹਾ ਜੀ, ਉਹਦੇ ਨਾਲ ਕੋਈ ਗੈਂਗਸਟਰ ਨਹੀਂਗਾ, ਜਿਨ੍ਹਾਂ ਦਾ ਚਾਲ ਚੱਲਣ ਜੇਲ੍ਹ ਦੇ ਅੰਦਰ ਬਹੁਤ ਚੰਗਾ ਹੈ, ਜਿਹੜੇ ਸਾਫ਼ ਸੁਥਰੀ ਅੰਦਰ ਆਪਣੀ ਜਿੰਨੀ ਦੇਰ ਦੀ ਸਜ਼ਾ ਕੱਟ ਰਹੇ ਨੇ, ਬੜੇ ਸਾਫ਼ ਤਰੀਕੇ ਨਾਲ ਕੱਟ ਰਹੇ ਨੇ, ਅਸੀਂ ਉਹਨਾਂ ਵਿਅਕਤੀਆਂ ਨਾਲ ਰੱਖਿਆ। ਔਰ ਜੋ ਚੀਜ਼ਾਂ ਦੀ ਲੋੜ ਹੈ, ਦਵਾਈ ਬੂਟੀ ਜਿਹੜੀ ਉਹਨਾਂ ਦੀ ਹੈਗੀ ਹੈ, ਕੋਈ ਕਿਤਾਬ ਪੈਨ ਡਾਇਰੀ ਚਾਹੀਦਾ, ਕੋਈ ਅਖਬਾਰ ਚਾਹੀਦੀ ਹੈ, ਅਸੀਂ ਸਾਰਾ ਉਹਨਾਂ ਦਾ ਪ੍ਰਬੰਧ ਕਰਕੇ ਦਿੱਤਾ। ਔਰ ਉਹ ਇਸ ਲਈ ਮਤਲਬ ਮਨੀਸ਼ ਸਿਸੋਦੀਆ ਨੂੰ ਅਜਿਹਾ ਕੋਈ ਖਤਰਾ ਨਹੀਂਗਾ। ਉਹ ਜਿਹੜੇ ਸੈੱਲਾਂ ਬਾਰੇ ਕਿਹਾ ਜਾ ਰਿਹਾ ਉਹ ਬਿਲਕੁਲ ਝੂਠ ਨੇ, ਨਾ ਉਹ ਗੈਂਗਸਟਰ ਨੇ, ਨਾ ਖੂੰਖਾਰ ਕੈਦੀ ਨੇ। ਸੋ ਜਾਣਬੁੱਝ ਕੇ ਕਹਿੰਦੇ ਬਦਨਾਮ ਕੀਤਾ ਜਾ ਰਿਹਾ। ਤੇ ਇਹਦੇ ਜਵਾਬ ਦੇ ਵਿੱਚ ਫਿਰ ਆਮ ਆਦਮੀ ਪਾਰਟੀ ਦੇ ਬੁਲਾਰਿਆਂ ਦੇ ਬਿਆਨ ਆਉਂਦੇ ਨੇ, ਕਹਿੰਦੇ ਜੀ ਜੋ ਮਰਜ਼ੀ ਹੋਵੇ, ਪੈਸੇ ਦੇ ਕੇ ਕੁਝ ਵੀ ਕਰਾ ਸਕਦਾ, ਕੈਦੀ ਤਾਂ ਕੈਦੀ ਹੋਣੇ। ਸੋ ਇਸ ਲਈ ਸਾਨੂੰ ਡਰ ਲੱਗਦਾ ਜੀ ਕਿ ਮਰਾਇਆ ਜਾ ਸਕਦਾ। ਸੋ ਇਹ ਆ ਪੰਜਾਬ ਦੇ ਘਟਨਾਕ੍ਰਮ ਤੋਂ ਬਾਅਦ ਵੀ ਉਸ ਦਾ ਹਵਾਲਾ ਵੀ ਸ਼ਾਇਦ ਉਹਨਾਂ ਨੇ ਕਹਿੰਦੇ ਉਹ ਬਾਕੀ ਵੀ ਰੱਖਿਆ ਕਿ ਪੰਜਾਬ ਦੀ ਜੇਲ੍ਹਾਂ ਜੋ ਕੁਛ ਹੋ ਰਿਹਾ ਉਹ ਇੱਥੇ ਵੀ ਹੋ ਸਕਦਾ। ਕਿ ਸੱਚਮੁੱਚ ਮਨੀਸ਼ ਸਿਸੋਦੀਆ ਦੀ ਜਾਨ ਨੂੰ ਖਤਰਾ, ਜਾਂ ਰਾਜਨੀਤਿਕ ਖਤਰਾ ਪੈਦਾ ਹੋ ਗਿਆ ਆਮ ਆਦਮੀ ਪਾਰਟੀ ਲਈ? ਇਸ ਨੂੰ ਲੱਗ ਰਿਹਾ ਕਿ ਰਾਜਨੀਤਿਕ ਖਤਰਾ ਸਾਡੀ ਜਾਨ ਦਾ ਖਤਰਾ ਨਾ ਬਣ ਜਾਵੇ, ਕਿਤੇ ਉਹ ਰਾਜਨੀਤਿਕ ਇਹਨਾਂ ਨੂੰ ਦੂਰ ਨਾ ਲੈ ਜਾਵੇ ਕਿਤੇ ਸੱਤਾ ਤੋਂ, ਕੁਰਸੀਆਂ ਤੋਂ, ਉਹਦਾ ਫਿਕਰਮੰਦੀ ਹੈ? ਜਾਂ ਸੱਚਮੁੱਚ ਮਨੀਸ਼ ਸਿਸੋਦੀਆ ਦੀ ਫਿਕਰਮੰਦੀ ਹੈ? ਜਾਂ ਕੇਜਰੀਵਾਲ ਨੂੰ ਆਪਣੀ ਤੇ ਆਪਣੇ ਹੋਰ ਮੰਤਰੀਆਂ ਦੀ ਫਿਕਰਮੰਦੀ ਹੈ? ਕਿਉਂਕਿ ਕਹਿੰਦੇ ਬੀਜੇਪੀ ਅਜੇ ਵੀ ਇਸ ਜੋੜ ਤੋੜ 'ਚ ਹੈ ਕਿ ਇੱਕ ਵਾਰ ਸਰਕਾਰ ਡੇਗ ਲਈਏ 2024 ਤੋਂ ਪਹਿਲਾਂ ਪਹਿਲਾਂ। ਕੀ ਬੀਜੇਪੀ ਇਸ ਰਾਹ ਤੱਕ ਆ ਰਹੀ ਹੈ ਕਿ ਦਿੱਲੀ ਦੇ ਵਿੱਚ ਕੇਜਰੀਵਾਲ ਦੀ ਸਰਕਾਰ ਡੇਗਣ ਦੀ ਕੋਸ਼ਿਸ਼ ਹੋ ਰਹੀ ਹੈ? ਕਿ ਉਹ ਕਦਮ ਆਉਂਦੇ ਦਿਨਾਂ 'ਚ ਕੋਈ ਹੋਰ ਨਜ਼ਰ ਆਏਗਾ? ਇਹਦੀ ਤਿਆਰੀ ਹੈ ਸ਼ਾਇਦ ਅੰਦਰ ਖਾਤੇ। ਦੇਖੋ ਸ਼ਰਮਾ, ਜਿਵੇਂ ਤੁਸੀਂ ਬੀਜੇਪੀ ਦਾ ਜਿਹੜਾ ਕਿਲਾ ਖਿਸਕਣ ਦੀ ਗੱਲ ਕਹੀ ਹੈ ਨਾ, ਹੁਣ ਜਿਹੜੇ ਰਾਜਾਂ ਦੀਆਂ ਚੋਣ ਨਤੀਜੇ ਹੋਏ ਨੇ, ਮਿਜ਼ੋਰਮ ਦੇ ਜਾਂ ਹੋਰ ਜਿਹੜੀਆਂ ਰਾਜਾਂ ਦੇ ਚੋਣ ਨਤੀਜੇ ਨਿਕਲੇ ਨੇ, ਭਾਜਪਾ ਦਾ ਪਰਚਮ ਉੱਥੇ ਬੁਲੰਦ ਹੋਇਆ। ਇਹ ਗੱਲ ਤੁਹਾਡੀ ਸਹੀ ਹੈ ਵੀ ਵਕਤ ਉੱਧਰੋਂ ਰਾਜਨੀਤੀ ਨੇ ਜਿਹੜੀ ਰਾਜਧਾਨੀ ਹੈ ਇਹਨੇ ਪਾਇਆ ਹੋਇਆ। ਦੂਜੇ ਰਾਜਾਂ 'ਚ ਤਾਂ ਪੰਜਾਬ 'ਚ ਹੀ ਤੁਸੀਂ ਦੇਖ ਲਓ ਕਿਵੇਂ ਲੀਡਰ ਛਾਲਾਂ ਮਾਰ ਮਾਰ ਕੇ ਐਂ ਜਾ ਰਹੇ ਹੈ ਵੀ ਕਿਤੇ ਰਹਿ ਨਾ ਜਾਈਏ ਪਿੱਛੇ, ਕਿਤੇ ਭਾਜਪਾ ਵਾਲਾ ਭੁਲੇਖਾ ਰਹਿ ਵੀ ਨਾ ਜਾਵੇ। ਹੁਣ ਇਹਦੀ ਕਿਸ਼ਤੀ 'ਚ ਵੀ ਸਵਾਰ ਹੋ ਕੇ ਵੇਖ ਹੀ ਲੈਂਦੇ ਹਾਂ।
ਦੇਖ ਲਈ। ਜੀ।